ਲੰਘੇ ਤੇ ਉਹਨਾਂ ਨੇ ਕਿਹਾ ਤੁਸੀਂ ਪਹਿਰਾ ਦਵੋਗੇ। ਅਸੀਂ ਮੈਂ ਅੱਖਾਂ ਦਾ ਦੇਖਿਆ ਕਿ ਸਿੱਖ ਉੱਥੇ ਬੈਠਾ ਆ ਰਾਈਫਲ ਫੜ। ਅੱਛਾ, ਤਾਂ ਕਿ ਕੋਈ ਮੁਸਲਮਾਨ ਤੇ ਹਮਲਾ ਨਾ ਕਰੇ। ਇਸ ਤਰ੍ਹਾਂ ਹੋਇਆ ਕਿ ਨਿਹਾਲ ਸਿੰਘ ਨੇ ਕੋਈ ਕਤਲ ਕਰ ਦਿੱਤਾ ਸੀਗਾ। ਕਤਲ ਦੀ ਸਜ਼ਾ, ਫਿਰ ਸਜ਼ਾ ਮੌਤ ਹੋ ਗਈ। ਅੱਛਾ, ਠੀਕ। ਜਦੋਂ ਸਜ਼ਾਏ ਮੌਤ ਹੋ ਗਈ ਤਾਂ ਉਹ ਆਪਣੇ ਦੋਹਰੇ ਦੁੱਖ ਦਰਦ ਦੇ ਪੜ੍ਹਦਾ ਸੀਗਾ, ਗਾਉਣ ਲੱਗ ਗਿਆ ਰਾਤ ਗਿਆ। ਨੂੰ, ਦਿਨ ਚ। ਠੀਕ। ਜੱਜ ਦੀ ਕੋਠੀ ਸੀਗੀ, ਜੱਜ ਦੀ ਬੇਗਮ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿ ਕਿਉਂ ਤੂੰ ਐਸਾ ਹੋਇਆ। ਥੋੜੇ ਵੀ ਰਾਤ ਨੂੰ ਫਾਂਸੀ ਦੀ ਸਜ਼ਾ ਹੋਈ ਆ, ਮੈਂ ਥੋੜੇ ਦਿਨਾਂ ਤੱਕ ਫਾਂਸੀ ਹੋ ਜਾਣਾ, ਮੈਂ ਆਪਣਾ ਦੁੱਖ ਬਸ ਬਿਆਨ ਕਰ ਰਹੇ ਹਾਂ। ਅਸੀਂ ਇੱਕ ਐਸੇ ਬਜ਼ੁਰਗ ਨਾਲ ਤੁਹਾਨੂੰ ਮਿਲਾਨੇ ਆ ਜਿਨ੍ਹਾਂ ਨੇ ਵੰਡ ਵੇਲਾ ਫਿਰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਔਰ ਬੜਾ ਹੀ ਬਿਹਤਰੀਨ ਤਰੀਕੇ ਨਾਲ ਦੇਖਿਆ। ਬਿਹਤਰੀਨ ਤਰੀਕਾ ਕੀ, ਵਿਚਾਰੇ ਉੱਜੜ ਪੁੱਜੜ ਹਰ ਸ਼ੈ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਨੇ ਸਾਹਮਣੇ ਵਸਦੇ ਹੋਏ ਘਰ ਉੱਜੜਦੇ ਦੇਖੇ ਆ, ਔਰ ਉਹ ਚੀਜ਼ਾਂ ਵੀ ਦੇਖੀਆਂ ਜਿਹੜੀਆਂ ਕਾਬਲੇ ਬਿਆਨ ਨਹੀਂ ਹੈਗੀਆਂ। ਅਗਰ ਬਿਆਨ ਕਰਦੇ ਆ ਤਾਂ ਬੰਦੇ ਵੈਸੇ ਜਜ਼ਬਾਤੀ ਹੋ ਜਾਂਦੇ ਆ, ਬਹੁਤ ਜ਼ਿਆਦਾ ਜਜ਼ਬਾਤ 'ਚ ਆ ਜਾਂਦੇ ਆ, ਕਿਉਂਕਿ ਜਦੋਂ ਦੁੱਖ ਦਾ ਵੇਲਾ ਬੰਦੇ ਨੂੰ ਯਾਦ ਆਉਂਦਾ ਤਾਂ ਫਿਰ ਅੱਖਾਂ ਤੋਂ ਦਰਿਆ ਵਾਂਗੂ ਵਰਦੀਆਂ, ਆਂਸੂ ਡੱਕੇ ਨਹੀਂ ਜਾਂਦੇ, ਹਿੰਜੂ ਡੱਕੇ ਨਹੀਂ ਜਾਂਦੇ। ਉਸ ਵਕਤ ਦੀਆਂ ਗੱਲਾਂ ਆ ਜਦੋਂ ਪਾਸਾ ਕੋਈ ਨਜ਼ਰ ਨਹੀਂ ਸੀ ਆਉਂਦਾ, ਕੋਈ ਪਾਸਾ ਨਹੀਂ ਸੀ ਦੇਖਦਾ ਵੀ ਕਿੱਧਰ ਜਾਈਏ ਹੁਣ, ਕਿੱਧਰ ਨਾ ਜਾਈਏ। ਬਹਰਹਾਲ ਸਾਹਮਣੇ ਮੌਤ ਤੇ ਬੰਦਾ ਦੋਨੇ ਖੜੇ ਸੀ, ਜਾਂ ਮੌਤ ਵਾਰਦ ਹੋ ਜਾਂਦੀ ਸੀ ਜਾਂ ਬੰਦਾ ਨਿਕਲ ਜਾਂਦਾ ਸੀਗਾ। ਤੇ ਆਓ ਅੱਜ ਤੁਹਾਨੂੰ ਐਸੇ ਬਜ਼ੁਰਗ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਵੰਡ ਵੇਲਾ ਦੇਖਿਆ, ਕਿੱਦਾਂ ਦੇਖਿਆ, ਕਿਸ ਤਰੀਕੇ ਨਾਲ ਦੇਖਿਆ, ਉਹ ਆਪ ਦੱਸਣਗੇ ਜਨਾਬ। ਵਾਲੇਕੁਮ ਜੀ। ਵਾਲੇਕੁਮ ਅਸਲਾਮ। ਹਾਂਜੀ, ਕੀ ਨਾਂ ਜੀ ਬਜ਼ੁਰਗੋ ਆਪਣਾ? ਮੇਰਾ ਨਾਮ ਨਜ਼ੀਰ ਅਹਿਮਦ ਆ ਜੀ। ਅੱਛਾ, ਵਾਲਦ ਸਾਹਿਬ ਦਾ ਕੀ ਨਾਂ ਸੀ? ਵਾਲਦ ਸਾਹਿਬ ਦਾ ਨਾਮ ਚੌਧਰੀ ਬਾਵਾ। ਬਾਵਾ। ਤੇ ਦਾਦਾ ਜੀ ਦਾ ਕੀ ਨਾਂ ਸੀ? ਖੀਵਨ। ਖੀਵਨ। ਅੱਛਾ, ਖੀਵਨ। ਆਪਣਾ ਬਰਾਦਰੀ ਕਿਹੜੀ ਆਪਣੀ? ਜੱਟ ਬਰਾਦਰੀ ਆ। ਅੱਛਾ, ਜੱਟ ਬਰਾਦਰੀ। ਜੱਟਾਂ ਦੀਆਂ ਵੀ ਮੈਂ ਸੁਣਿਆ ਗੋਤਾਂ ਹੁੰਦੀਆਂ। ਹਾਂਜੀ, ਸਾਡੀ ਗੋਤ ਹੈਗੀ ਕਲੇਰ। ਕਲੇਰ, ਕਲੇਰ, ਕਲੇਰ। ਅੱਛਾ, ਆਪਣਾ ਇਹ ਦੱਸੋ ਵੀ ਇੰਡੀਆ 'ਚ ਕਿਹੜਾ ਜ਼ਿਲ੍ਹਾ ਸੀ? ਮੇਰਾ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ, ਪਿੰਡ ਨਿਹਾਲਪੁਰ। ਅੱਛਾ, ਪਿੰਡ ਨਿਹਾਲਪੁਰ ਸੀਗਾ। ਠੀਕ ਹੋ ਗਿਆ, ਪਿੰਡ ਨਿਹਾਲਪੁਰ ਹੋ ਗਿਆ ਤੇ ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ। ਦਸੂਹਾ, ਠੀਕ ਆ, ਤਹਿਸੀਲ ਦਸੂਹਾ ਜੀ। ਅੱਛਾ, ਜਦੋਂ ਇਹ ਸੰਨ 47 ਦਾ ਵਕਤ ਆਇਆ, ਜਦੋਂ ਅਜਾੜੇ ਪਏ ਆ, ਤੁਸੀਂ ਕਿੱਡੇ ਕੁ ਸੀਗੇ? ਮੈਂ ਉਸ ਵਕਤ ਚੌਥੀ ਜਮਾਤ 'ਚ ਪੜ੍ਹਦਾ ਸੀ, ਤਕਰੀਬਨ ਮੈਂ 8-10 ਸਾਲ ਦਾ ਸੀਗਾ। ਵਾਹ ਜੀ ਵਾਹ, ਕੀ ਬਾਤ ਆ ਜੀ। 9-10 ਸਾਲ ਦਾ ਸੀ। ਅਸੀਂ ਪੜ੍ਹਦੇ ਸੀ? ਨਹੀਂ, ਨਿਹਾਲਪੁਰ ਤੋਂ ਕੋਈ 1.5-2 ਮੀਲ ਦੇ ਫਾਸਲੇ ਤੇ ਅੱਛਾ ਅੱਛਾ ਦਸੂਹਾ ਤਹਿਸੀਲ ਸੀਗੀ। ਅੱਛਾ, ਉੱਥੇ ਜਾਂਦੇ ਸੀ? ਉੱਥੇ ਪੜ੍ਹਨ ਅਸੀਂ ਜਾਂਦੇ ਸੀ, ਪੈਦਲ ਜਾਂਦੇ ਸੀ, ਪੈਦਲ ਹੀ ਆਉਂਦੇ ਸੀਗੇ? ਪੈਦਲ ਹੀ ਆਉਂਦੇ ਸੀ। ਅੱਛਾ ਅੱਛਾ। ਤੇ ਬਜ਼ੁਰਗ ਕੀ ਜ਼ਿਮੀਂਦਾਰਾ ਕਰਦੇ ਸੀ? ਮੇਰੇ ਵਾਲਦ ਸਾਹਿਬ ਜ਼ਿਮੀਂਦਾਰਾ ਕਰਦੇ ਸੀਗੇ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ, ਠੀਕ ਹੋ ਗਿਆ। ਤੇ ਭੈਣ ਭਾਈਆਂ ਚੋਂ ਤੁਸੀਂ ਬੜੇ ਆ ਸਾਰਿਆਂ ਚੋਂ? ਨਹੀਂ, ਮੇਰੇ ਤੋਂ ਬੜੇ ਮੇਰੇ 3 ਭਰਾ ਵੱਡੇ ਸੀਗੇ। ਅੱਛਾ, ਚੌਥੇ ਨੰਬਰ ਤੇ ਮੈਂ ਸੀਗਾ, 5ਵੇਂ ਨੰਬਰ ਤੇ ਮੇਰਾ ਛੋਟਾ ਭਾਈ ਸੀਗਾ। ਅੱਛਾ, 5 ਸਰਦਾਰ। ਠੀਕ ਹੈ, ਠੀਕ ਹੈ। ਤੇ ਹੁਣ ਭੈਣ ਭਾਈਆਂ ਚੋਂ ਕਿੰਨੇ ਜੀਂਦੇ ਆ ਤੁਹਾਡੇ ਚ? ਅਸੀਂ 2 ਭਾਈ ਜੀਨੇ ਆ, 3 ਭਾਈ ਫੌਤ ਹੋ ਗਏ। ਭੈਣ ਵੀ ਸੀਗੀ ਕੋਈ? ਭੈਣ ਵੀ ਫੌਤ ਹੋ ਚੁੱਕੀ। ਭੈਣ ਵੀ ਫੌਤ ਹੋ ਚੁੱਕੀ ਹੈ। ਚਲੋ ਜੀ, ਠੀਕ ਆ। ਅੱਛਾ, ਇਹ ਜਦੋਂ ਉਦੋਂ ਤੁਸੀਂ ਆਪਸ ਵਿੱਚ ਹੀ ਰਹਿੰਦੇ ਸੀ, ਉਦੋਂ ਕੀ ਮਾਹੌਲ ਸੀਗਾ ਜਦੋਂ ਉੱਥੇ ਰਹਿੰਦੇ ਹੁੰਦੇ ਸੀ? ਅਮਨ ਦਾ ਮਾਹੌਲ ਸੀ, ਅੰਗਰੇਜ਼ ਦਾ ਜ਼ਮਾਨਾ ਸੀਗਾ, ਤੇ ਕਿਸ ਤਰ੍ਹਾਂ ਲੋਕ ਇੱਕ ਦੂਜੇ ਨਾਲ ਮਿਲ ਵਰਤਾ ਠੀਕ ਸੀਗਾ ਉਸ ਵਕਤ? ਉਸ ਵਕਤ ਜਿਹੜਾ ਸਾਡਾ ਗਾਉਂ ਸੀਗਾ, ਉਹ ਬਿਲਕੁਲ ਛੋਟਾ ਜਿਹਾ ਗਾਉਂ ਸੀ। ਠੀਕ ਆ। ਨਿਹਾਲਪੁਰ। ਤੇ ਮੁਸਲਮਾਨਾਂ ਦਾ ਹੀ ਸੀ? ਮੁਸਲਮਾਨਾਂ ਦਾ ਸੀ। ਯਾਨੀ ਉੱਥੇ ਕੋਈ ਦੂਸਰਾ ਕੋਈ ਨਹੀਂ ਸੀ? ਤੇ ਉਹਦੇ ਨਾਲ ਸਾਡੇ 2 ਚੱਕ ਸੀਗੇ, ਇੱਕ ਝਿੰਗੜਾਂ ਸੀਗੀਆਂ। ਅੱਛਾ, ਉਹ ਸਿੱਖਾਂ ਦਾ ਪਿੰਡ ਸੀਗਾ। ਠੀਕ ਇੱਕ ਬੋਦਲਾਂ ਸੀਗੀਆਂ, ਠੀਕ ਆ, ਸਿੱਖਾਂ ਦਾ ਪਿੰਡ ਸੀਗਾ। ਉਹ ਸਿਰਫ ਇਸ ਤਰ੍ਹਾਂ ਸੀਗੇ ਕਿ ਜਿਸ ਤਰ੍ਹਾਂ ਸਾਡੇ ਨਾਨਕੇ ਔਰ ਦਾਦਕੇ ਹੁੰਦੇ। ਠੀਕ ਆ, ਠੀਕ ਆ, ਤੁਹਾਡੇ ਨਾਨਕੇ ਦਾਦਕੇ। ਕਿੰਨੀਆਂ ਕੁ ਪੀੜ੍ਹੀਆਂ ਪਹਿਲਾਂ ਤੁਸੀਂ ਮੁਸਲਮਾਨ ਹੋਏ ਸੀ? ਮੈਂ ਸੁਣਿਆ ਤੁਸੀਂ ਪਹਿਲਾਂ ਮਤਲਬ ਸਿੱਖ ਸੀਗੇ, ਤੇ ਕਿੰਨੀਆਂ ਕੁ ਪੀੜ੍ਹੀਆਂ ਪਹਿਲਾਂ ਮੁਸਲਮਾਨ ਹੋਏ ਸੀ? ਤਕਰੀਬਨ 4 ਪੀੜ੍ਹੀਆਂ, 3-4 ਪੀੜ੍ਹੀਆਂ ਅਸੀਂ ਨੇੜੇ ਹੀ ਸੀ ਕੰਮ? ਨੇੜੇ ਸੀ, ਮੁਸਲਮਾਨ ਹੋਏ ਸੀ। ਇਹ ਜਿਹੜਾ ਤੁਹਾਡਾ ਪਿੰਡ ਆ ਨਿਹਾਲਪੁਰ, ਹਾਂਜੀ, ਇਹ ਕਿਹਦੇ ਨਾਂ ਤੇ ਸੀ? ਇਹ ਨਿਹਾਲ ਸਿੰਘ ਅੱਛਾ, ਸਿੱਖ ਸੀਗਾ। ਅੱਛਾ, ਉਹ ਸਿੱਖੋਂ ਮੁਸਲਮਾਨ ਹੋ ਗਿਆ। ਅੱਛਾ, ਉਹ ਤੁਹਾਡਾ ਕੀ ਲੱਗਦਾ ਸੀ? ਵਡਾਰੂ ਸੀ? ਉਹ ਸਾਡੇ ਪਿੰਡ ਦਾ ਵਡਾਰੂ ਸੀ। ਵਡਾਰੂ ਸੀ, ਅੱਛਾ। ਕਿਉਂਕਿ ਉਹ ਸਜ਼ਾਇਆ ਹਾਂਜੀ, ਉਹ ਕਿੱਦਾਂ ਹੋਇਆ ਮੁਸਲਮਾਨ ਫਿਰ? ਉਹ ਮੁਸਲਮਾਨ ਇਸ ਤਰ੍ਹਾਂ ਹੋਇਆ ਕਿ ਨਿਹਾਲ ਸਿੰਘ ਨੇ ਕੋਈ ਕਤਲ ਕਰ ਦਿੱਤਾ ਸੀਗਾ। ਅੱਛਾ, ਹਾਂਜੀ। ਜਦੋਂ ਕਤਲ ਕਰ ਦਿੱਤਾ ਤੇ
ਉਹਨੂੰ ਕਤਲ ਦੀ ਸਜ਼ਾ, ਫਿਰ ਸਜ਼ਾ ਮੌਤ ਹੋ ਗਈ। ਅੱਛਾ ਠੀਕ ਆ, ਯਾਨੀ ਜੇਲ੍ਹ 'ਚ ਰਿਹਾ, ਉਹਨੂੰ ਫਿਰ ਸਜ਼ਾ ਮੌਤ ਹੋ ਗਈ। ਸਜ਼ਾਏ ਮੌਤ ਹੋ ਗਈ। ਠੀਕ ਆ। ਜਦੋਂ ਸਜ਼ਾਏ ਮੌਤ ਹੋ ਗਈ ਤਾਂ ਉਹ ਆਪਣੇ ਦੋਹਰੇ ਦੁੱਖ ਦਰਦ ਦੇ ਪੜ੍ਹਦਾ ਸੀਗਾ, ਗਾਉਣ ਲੱਗ ਗਿਆ ਗਾਉਣ ਲੱਗ ਰਾਤ ਗਿਆ। ਨੂੰ ਦਿਨ 'ਚ। ਤੇ ਠੀਕ ਆ। ਸਾਥ ਹੀ ਉਹਦੇ ਜੱਜ ਦੀ ਕੋਠੀ ਸੀਗੀ। ਜੱਜ ਦੀ ਬੇਗਮ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿ ਕਿਉਂ ਤੂੰ ਐਸਾ ਹੋਇਆ, ਦੋਹਰੇ ਵੀ ਗਾਣਾ। ਰਾਤ ਨੂੰ ਦੋੜੇ ਕਿਉਂ ਗਾਉਂਦਾ ਆ, ਕੀ ਉਹ ਵਜ੍ਹਾ ਹੈ? ਕਹਿੰਦਾ ਮੈਨੂੰ ਫਾਂਸੀ ਦੀ ਸਜ਼ਾ ਹੋਈ ਆ, ਹਾਂ ਹਾਂ, ਮੈਂ ਥੋੜੇ ਦਿਨਾਂ ਤੱਕ ਫਾਂਸੀ ਹੋ ਹੋ ਜਾਣਾ। ਮੈਂ ਆਪਣਾ ਦੁੱਖ ਬਸ ਬਿਆਨ ਕਰ ਰਹੇ ਬਿਆਨ ਕਰ ਆ, ਰਿਹਾ। ਸ਼ੇਰਾਂ ਰਾਹੀਂ ਦੋੜਿਆਂ ਰਾਹੀਂ ਮੈਂ ਆਪਣਾ ਦੁੱਖ ਬਿਆਨ ਕਰ ਬਿਆਨ ਕਰ ਰਿਹਾ। ਰਿਹਾ। ਦੁਖੀਆ ਦੋੜੇ ਗਾਉਂਦਾ ਸੀ। ਦੁਖੀਆ ਦੋਹਰੇ ਅੱਛਾ, ਜੱਜ ਦੀ ਬੇਗਮ ਨੇ ਉਹਨੂੰ ਪੁੱਛਿਆ। ਜੱਜ ਦੀ ਬੇਗਮ ਠੀਕ ਆ। ਤੇ ਉਹਨੇ ਕਿਹਾ ਅਗਰ ਤੈਨੂੰ ਦੀਨੋ ਬੇਦੀਨ ਕਰ ਦਈਏ ਹਾਂ ਤੇ ਤੇਰੀ ਸਜ਼ਾ ਮਾਫ ਕਰ ਦਈਏ ਤੇ ਤੂੰ ਹੋ ਜਾਏਗਾ। ਹਾਂ। ਉਸਨੇ ਕਿਹਾ ਮੈਂ ਹੋ ਜਾਊਂਗਾ। ਅੱਛਾ उसने किया तू शादीशुदा, कहेंगे शादीशुदा। ਅੱਛਾ बेगम भी तेरी हो जाएगी। उसने क्या बेगम भी मैं हो जाएगी। बेगम ਨੂੰ ਵੀ ਪੁੱਛਿਆ ਬੁਲਾ ਕੇ ਜੱਜ ਨੇ, ਤੂੰ ਮੁਸਲਮਾਨ ਹੋਣੀ ਹੋ? ਉਹ ਕਹਿੰਦੇ ਮੈਂ ਮੁਸਲਮਾਨ ਹੋ, ਸਿੱਖ ਸੀਗਾ, ਸਿੱਖੋਂ ਮੁਸਲਮਾਨ ਹੋ ਗਿਆ। ਹੋ ਗਏ। ਠੀਕ ਆ। ਉਹ ਮੁਸਲਮਾਨ ਹੋਣ ਦੇ ਨਾਤੇ ਉਹਨਾਂ ਦੀ ਸਜ਼ਾ ਮਾਫ ਹੋ ਗਈ। ਉਹਨਾਂ ਦੇ ਜਿਹੜੀ ਬਰਾਦਰੀ ਸੀਗੀ ਉਹਨਾਂ ਨੇ ਉਹ ਆਪਣੇ ਨਾਲੋਂ ਅਲੱਗਾ ਕਰਕੇ ਨਿਹਾਲ ਸਿੰਘ ਨੂੰ ਇੱਕ ਅਲੱਗਾ ਰਕਬਾ ਦੇ ਦਿੱਤਾ। ਦੇਤਾ ਉੱਥੇ ਅਲੱਗਾ ਪਿੰਡ ਵਸਾ ਲਿਆ ਉਹਨੇ ਪਿੰਡ ਵੀ ਵਸਾ ਲਿਆ। ਆਪਣੇ ਨਾਮ ਤੇ। ਆਪਣੇ ਨਾਮ ਨਿਹਾਲ ਸਿੰਘ ਨੇ ਨਿਹਾਲਪੁਰ ਵਸਾ ਲਿਆ। ਵਸਾ ਲਿਆ। ਬਾਅਦ ਚ ਉਹਦਾ ਨਾਂ ਕੀ ਰੱਖਿਆ ਫਿਰ ਮੁਸਲਮਾਨਾਂ ਨੇ? ਉਹਨਾਂ ਨੇ ਨਾਮ ਉਹਦਾ ਰੱਖਿਆ ਖੁਦਾ ਬਖਸ਼। ਖੁਦਾ ਬਖਸ਼। ਠੀਕ ਆ। ਉਹਦੀ ਫਿਰ ਅੱਗੇ ਔਲਾਦ ਤੁਸੀਂ? ਉਹਦੀ ਅੱਗੇ ਔਲਾਦ ਸੀ। ਅਸੀਂ ਚੱਲ ਪਏ। ਠੀਕ ਹੋ ਗਿਆ। ਅੱਛਾ ਇਹ ਦੱਸੋ ਵੀ ਜਦੋਂ ਵੰਡ ਵੇਲਾ ਸ਼ੁਰੂ ਹੋਇਆ ਸਨ 47, ਤੁਹਾਨੂੰ ਪਤਾ ਲੱਗ ਗਿਆ ਸੀ ਵੀ ਹੁਣ ਇੱਥੋਂ ਚਲੇ ਜਾਣਾ ਜਾਂ ਕੀ ਹੱਲੇ ਪਏ ਜਾਂ ਕੀ ਹੋਇਆ, ਕਿੱਦਾਂ ਪਤਾ ਲੱਗਿਆ? ਜਿਸ ਵਕਤ ਐਲਾਨ ਹੋਇਆ ਹਾਂ ਉਸ ਵਕਤ ਅਸੀਂ ਅੱਖਾਂ ਦੇ ਨਾਲ, ਆਪਣੇ ਕੰਨਾਂ ਦੇ ਨਾਲ ਸੁਣਿਆ। ਅੱਛਾ ਸਾਰੀ ਗੱਲਬਾਤ ਅਸੀਂ ਆਪਣੇ ਕੰਨਾਂ ਦੇ ਨਾਲ ਸੁਣੀ। ਐਲਾਨ ਹੋਇਆ ਹੈ? ਐਲਾਨ ਹੋਇਆ ਰੇਡੀਓ ਤੇ ਅੱਛਾ ਕਿ ਪਾਕਿਸਤਾਨ ਔਰ ਹਿੰਦੁਸਤਾਨ ਬਣ ਗਿਆ। ਅੱਛਾ ਆਪ ਫਲਾਂ ਜਗ੍ਹਾ ਜਿਹੜੀ ਫਲਾਣਾ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ, ਹਾਂ ਜਲੰਧਰ, ਜਲੰਧਰ, ਹਾਂਜੀ ਲੁਧਿਆਣਾ, ਹਾਂ, ਇਹ ਅੰਮ੍ਰਿਤਸਰ, ਹਾਂਜੀ ਇੰਡੀਆ ਚ ਆ ਗਏ ਆ। ਹਾਂ। ਹਿੰਦੁਸਤਾਨ ਆ ਗਏ। ਪਹਿਲੇ ਜਿੰਨੇ ਐਲਾਨ ਹੋਇਆ ਸੀ ਉਸ ਵਕਤ ਐਲਾਨ ਹੋਇਆ ਸੀ ਕਿ ਇਹ ਹੁਸ਼ਿਆਰਪੁਰ, ਦਸੂਹਾ, ਇਹ ਗੁਰਦਾਸਪੁਰ, ਇਹ ਪਾਕਿਸਤਾਨ ਬਣ ਗਿਆ ਇਹਨਾਂ ਦਾ। ਅੱਛਾ ਯਾਨੀ ਇਹ ਪਾਕਿਸਤਾਨ ਚ ਚਲੇ ਗਏ। ਠੀਕ ਆ। ਉਹਦੇ ਅੱਧਾ ਘੰਟਾ ਬਾਅਦ ਐਲਾਨ ਉਲਟ ਹੋ ਗਿਆ। ਹਾਂ। ਉਹਨਾਂ ਕਿਹਾ ਨਹੀਂ ਜੀ ਹਿੰਦੁਸਤਾਨ ਹੈ। ਹਿੰਦੁਸਤਾਨ ਪਹਿਲੇ ਚਲੇ ਗਏ। ਪਾਕਿਸਤਾਨ ਹੋਇਆ ਤੇ ਉਹ ਤੋਂ ਵਾਕਿਆ ਹੀ ਬਾਤ ਤੁਸੀਂ ਸੁਣਿਆ? ਠੀਕ ਆ। ਅਸੀਂ ਕੰਨਾਂ ਨੂੰ ਸੁਣਿਆ। ਠੀਕ ਹੋ ਗਿਆ। ਠੀਕ ਹੋ ਗਿਆ। ਉਹ ਤੋਂ ਬਾਅਦ ਫਿਰ ਇਹਨਾਂ ਨੇ ਅੱਧੇ ਘੰਟੇ ਬਾਅਦ ਕਹਤਾ ਨਹੀਂ ਹਿੰਦੁਸਤਾਨ ਹੈ। ਅੱਛਾ 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 ਉਸ ਅੱਛਾ ਹਿੰਦੁਸਤਾਨ ਹੋ ਗਿਆ। ਉਸ ਤੋਂ ਬਾਅਦ ਫਿਰ ਇਹ ਮੁਸਲਮਾਨ ਤੇ ਹਿੰਦੂ ਐਲਾਨ ਹੋਇਆ ਵੀ ਇਹ ਇਲਾਕਿਆਂ ਦੇ ਜਿਹੜੇ ਹਿੰਦੁਸਤਾਨ ਚ ਆ ਗਏ ਮੁਸਲਮਾਨ ਉੱਠ ਕੇ ਪਾਕਿਸਤਾਨ ਚਲੇ ਜਾਓ, ਚਲੇ ਜਾਓ। ਤੇ ਜਿਹੜੇ ਪਾਕਿਸਤਾਨ ਚ ਇਲਾਕੇ ਆ ਗਏ ਉੱਥੇ ਦੇ ਜਿਹੜੇ ਦੂਸਰੇ ਗੈਰ ਮੁਸਲਮਾਨ ਆ, ਸਿੱਖ ਆ, ਕੋਈ ਵੀ ਆ, ਉਹ ਉੱਠ ਕੇ ਇੱਧਰ ਚਲੇ ਜਾਓ। ਇੱਧਰ ਅੱਛਾ ਫਿਰ ਤੁਸੀਂ ਉੱਥੋਂ ਤਿਆਰੀ ਕਰ ਲਈ? ਫਿਰ ਉਸ ਤੋਂ ਕੋਈ ਨਹੀਂ, ਉਸ ਵਕਤ ਨਹੀਂ ਤਿਆਰੀ ਕੀਤੀ, ਯਕਦਮ ਤਿਆਰੀ ਨਹੀਂ ਕੀਤੀ। ਅੱਛਾ ਐਲਾਨ ਸੁਣ ਲਿਆ, ਬਹਿ ਗਏ ਆਰਾਮ ਨਾਲ? ਐਲਾਨ ਸੁਣ ਲਿਆ। ਉਸ ਤੋਂ ਬਾਅਦ ਫਿਰ ਕਤਲ ਹੋ ਗਏ, ਇੱਕ ਦੂਏ ਦੇ ਮੁਖਾਲਫ ਹੋ ਗਏ। ਅੱਛਾ ਅੱਛਾ ਫਿਰ ਹਮਲੇ ਹੋਣ ਲੱਗ ਪਏ। ਹਮਲੇ ਹੋਣ ਮੁਸਲਮਾਨਾਂ ਤੇ ਉੱਥੇ? ਮੁਸਲਮਾਨਾਂ ਤੇ ਵੀ ਹੋਣ ਲੱਗ ਪਏ। ਉਹ ਮੁਸਲਮਾਨ ਹਿੰਦੂਆਂ ਤੇ ਕਰਨ ਲੱਗ ਪਏ, ਹਿੰਦੂ ਸਿੱਖਾਂ ਤੇ ਕਰਨ ਲੱਗ ਪਏ। ਅੱਛਾ ਠੀਕ ਹੋ ਗਿਆ। ਠੀਕ ਹੋ ਗਿਆ। ਜਿਲ ਹੋ ਗਿਆ ਫਿਰ ਐਲਾਨ ਕੀਤਾ ਕਿ ਤੁਸੀਂ ਆਪਣੇ ਕੈਂਪਾਂ ਦੇ ਵਿੱਚ ਕੈਂਪ ਬਣਾਤੇ। ਹਕੂਮਤ ਨੇ ਕੈਂਪ ਬਣਾਤੇ ਕਿ ਕੈਂਪਾਂ ਦੇ ਵਿੱਚ ਚੱਲ ਜਾਓ। ਅਸੀਂ ਦਸੂਹਾ ਕੈਂਪ ਦੇ ਵਿੱਚ ਠੀਕ ਆ। ਚਲੇ ਗਏ। ਉੱਥੇ ਅਸੀਂ ਕੈਂਪ ਦੇ ਵਿੱਚ ਮਹੀਨਾ, ਅੱਛਾ ਪੂਰਾ ਮਹੀਨਾ ਰਹੇ? ਤਕਰੀਬਨ ਮਹੀਨੇ ਕੁ ਦੇ ਕਰੀਬ ਕੈਂਪ ਦੇ ਵਿੱਚ ਰਹੇ। ਠੀਕ ਆ। ਆਲੇ ਦੁਆਲੇ ਦੇ ਜਿਹੜੇ ਦਿਹਾਤ ਸੀਗੇ ਉਹ ਇਕੱਠੇ ਹੁੰਦੇ ਗਏ। ਔਰ ਅਕਬਾਰ ਮੁਤਹਿਦਾ ਦੀ ਫੌਜ ਉੱਥੇ ਤਾਇਨਾਤ ਸਾਡੇ ਤੇ ਕਰ ਦਿੱਤੀ ਇਹਨਾਂ ਦੀ ਰਖਵਾਲੀ ਵਾਸਤੇ, ਤਾਂ ਕਿ ਕੋਈ ਇਹਨਾਂ ਤੇ ਹਮਲਾ ਨਾ ਕਰੇ। ਠੀਕ ਆ। ਯਾਨੀ ਇੱਥੇ ਕੈਂਪਾਂ 'ਚ ਮਹਿਫੂਜ਼ ਰਹਿਣ। ਮਹਿਫੂਜ਼ ਰਹਿ। ਠੀਕ ਹੋ ਗਿਆ। ਲੇਕਿਨ ਉਹ ਤੋਂ ਥੋੜੀ ਦੇਰ ਬਾਅਦ 15-20 ਦਿਨ ਤੋਂ ਬਾਅਦ ਕੈਂਪ ਦੇ ਵਿੱਚ ਰਹਿਣੇ ਤੋਂ ਬਾਅਦ ਫਿਰ ਸਾਨੂੰ ਆਰਡਰ ਹੋ ਗਿਆ ਕਿ ਕੱਲ ਸਵੇਰ ਤੁਮ ਪਾਕਿਸਤਾਨ ਜਾਣਾ। ਠੀਕ ਹੈ। ਠੀਕ। ਉਹ ਜਿਹੜੇ ਪਾਕਿਸਤਾਨ ਜਾਣ ਦਾ ਟਾਈਮ ਆਇਆ, ਅਸੀਂ ਗੱਡੀਆਂ ਦੇ ਉੱਤੇ ਸਮਾਨ ਸਮੂਨ ਲੱਦਿਆ ਸੀ ਗੱਡੀਆਂ ਤੇ? ਲੱਦਿਆ ਸੀਗਾ। ਠੀਕ ਆ। ਗੱਡੀਆਂ ਦੇ ਉੱਤੇ ਜਿਹੜੇ ਚੱਲਣ ਲੱਗੇ, ਚੱਲੇ ਤੇ ਥੋੜੀ ਦੂਰ ਹਾਲੇ ਕੋਈ ਆਏ, ਕੋਈ 5-6 ਮੀਲ ਦੇ ਫਾਸਲੇ ਤੇ ਅੱਗੋਂ
ਹਮਲਾ ਹੋ ਗਿਆ। ਸਿੱਖਾਂ ਨੇ ਹਮਲਾ ਕਰਤਾ, ਠੀਕ ਆ, ਗੱਡਿਆਂ ਤੇ। ਗੱਡੀਆਂ ਤੇ ਸਮਾਨ ਸਮੂਨ ਲੁੱਟਣਾ ਸ਼ੁਰੂ ਕਰ ਦਿਆ ਜੀ, ਖੋਣਾ ਸ਼ੁਰੂ ਕਰ ਦਿੱਤਾ, ਕੋਈ ਔਰਤਾਂ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਇਤਨੇ ਵਿੱਚ ਇੱਕ ਮੁਸਲਮਾਨ ਆਪਣੇ ਖਾਨਦਾਨ ਨੂੰ ਲੈਣ ਗਿਆ। ਅੱਛਾ। ਤੇ ਉਹਨੇ ਕਿਹਾ ਇਹ ਉਹ ਜਿਹੜੀ ਮਿਲਟਰੀ ਸੀਗੀ ਉਹ ਕੋਈ ਉਹਨਾਂ ਦੀ ਸਾਈਡ ਲਈਦੀ ਸੀ। ਅੱਛਾ ਅੱਛਾ, ਮਿਲਟਰੀ ਯਾਨੀ ਉਹਨਾਂ ਨੂੰ ਕੋਈ ਐਡਾ ਰੋਕ ਨਹੀਂ ਸੀ ਰਹੀ, ਉਹਨਾਂ ਦੀ ਸਾਈਡ ਲੈਂਦੀ ਸੀ। ਠੀਕ ਆ। ਇਹਨੇ ਤੇ ਉਹਨੂੰ ਮੁਸਲਮਾਨ ਕਪਤਾਨ ਅਫਸਰ ਸੀ, ਆਪਣੇ ਖਾਨਦਾਨ ਨੂੰ ਟਰੱਕ ਤੇ ਲੈਣ ਗਿਆ। ਮੈਂ ਬਿਲਕੁਲ ਹਕੀਕਤ। ਹਾਂ ਠੀਕ ਆ, ਠੀਕ ਆ, ਬਿਲਕੁਲ ਠੀਕ ਸਹੀ। ਉਹਨੇ ਜਦ ਦੇਖਿਆ ਕਿ ਇਹ ਲੁੱਟਮਾਰ ਪਈ ਆ, ਉਹਦੇ ਕੋਲ ਰਾਈਫਲ ਸ਼ਾਇਦ ਸੀ, ਉਹਨੇ ਗੋਲੀ ਚਲਾ। ਅੱਛਾ। ਗੋਲੀ ਚਲਾ ਕੇ ਫਿਰ ਸਿੱਖਾਂ ਨੂੰ ਭਜਾਤਾ। ਠੀਕ ਹੋ ਗਿਆ। ਜਦੋਂ ਭਜਾਤਾ ਤੇ ਫਿਰ ਮਿਲਟਰੀ ਨੂੰ ਸੱਦ ਲਿਆ। ਕਹਿੰਦਾ ਤੁਸੀਂ ਇਹਦੀ ਹਿਫਾਜ਼ਤ ਵਾਸਤੇ ਆਏ ਜਾਂ ਇਹਨੂੰ ਮਰਵਾਉਣ ਵਾਸਤੇ ਆਏ? ਠੀਕ ਆ। ਉਹਨਾਂ ਨੂੰ ਡਾਂਟ ਕੀਤੀ। ਠੀਕ ਆ, ਠੀਕ ਆ। ਜਦੋਂ ਡਾਂਟ ਕੀਤੀ ਤੇ ਉਹ ਫਿਰ ਨਾ ਆਪਣੇ ਖਾਨਦਾਨ ਅੱਗੇ ਨਹੀਂ ਗਿਆ। ਫਿਰ ਉਹਦੇ ਆਲੇ ਦੁਆਲੇ ਨਾ ਪੈਰਾ ਦਿੰਦਾ ਰਿਹਾ, ਕੈਂਪ ਦੇ। ਅੱਛਾ। ਫਿਰ ਤੁਸੀਂ ਗੱਡਿਆਂ ਤੇ ਤੁਰ ਪਏ, ਉੱਥੋਂ ਚੱਲ ਪਏ। ਅਗਲੇ ਪਾਸੇ ਆਣ ਕੇ 8-10 ਮੀਲ ਸਫ਼ਰ ਕਰਦੇ ਸੀ। ਉਹ ਤੋਂ ਬਾਅਦ ਉੱਥੇ ਗੱਡੇ ਰੋਕ ਦਿੰਦੇ ਸੀ। ਉਹਨੇ ਕਹਿੰਦਾ ਸਵੇਰ ਤੁਮਨੇ ਅੱਗੇ ਨਹੀਂ ਜਾਣਾ। ਠੀਕ ਹੋ ਗਿਆ, ਯਾਨੀ ਇੱਥੇ ਸਟੇ ਕਰੋ, ਜਦੋਂ ਅਸੀਂ ਤੁਹਾਨੂੰ ਕਵਾਂਗੇ ਫਿਰ ਅੱਗੇ ਮੂਵ ਕਰਨਾ। ਅੱਛਾ। ਫਿਰ ਖਾਣ ਪੀਣ ਦਾ ਕੀ ਕਰਦੇ ਸੀ ਰਸਤੇ 'ਚ? ਰੋਟੀ ਪਾਣੀ? ਖਾਣ ਪੀਣ ਦਾ ਜਿਹੜਾ ਸਾਡੇ ਕੋਲ ਆਪਣਾ ਰਾਸ਼ਨ ਹੈਗਾ ਸੀ, ਆਟਾ ਉਟਾ ਪੀ ਕੇ ਰੱਖਿਆ ਆ। ਉਹ ਉੱਥੇ ਜਿੱਥੇ ਪੜਾਓ ਕਰਦੇ ਸੀ, ਉਹ ਪੜਾਓ ਕਰਦੇ, ਉੱਥੇ ਰੋਟੀ ਪਕਾ ਲੈਂਦੇ ਸੀ। ਠੀਕ ਆ, ਠੀਕ ਆ। ਜਿੰਨੀ ਆਉਣੀ ਸਾਰਿਆਂ ਨੇ ਖਾ ਲੈਣੀ। ਠੀਕ ਆ, ਯਾਨੀ ਵਕਤ ਨੂੰ ਧੱਕਾ ਲਾ ਰਹੇ ਸੀ। ਅੱਛਾ। ਉੱਥੋਂ ਫਿਰ ਚੱਲ ਪਏ ਅੱਗੇ? ਨਹੀਂ, ਉਹ ਅੱਗੇ ਮਿਲਟਰੀ ਆਈ ਸੁਣੋ ਨਾ, ਉਹਨੇ ਜਿਹਨੇ ਐਲਾਨ ਕੀਤਾ, ਕਹਿੰਦਾ ਕੱਲ ਨੂੰ ਤੁਸੀਂ ਮਾਰਚ ਨਹੀਂ ਕਰਨਾ, ਇੱਥੇ ਹੀ ਰਹਿਣਾ। ਮਿਲਟਰੀ ਨੂੰ ਵੀ ਕਿਹਾ ਕਿ ਕੱਲ ਨੂੰ ਮਾਰਚ ਨਹੀਂ ਕਰਨਾ। ਠੀਕ ਆ। ਫੌਜ ਦਾ ਅਫਸਰ ਸੀਗਾ। ਠੀਕ ਆ, ਠੀਕ ਆ। ਉੱਥੋਂ ਫਿਰ ਉਹਨੇ ਪਾਕਿਸਤਾਨ ਨੂੰ ਫੋਨ ਕੀਤਾ ਕਿ ਆਪਣੀ ਫੌਜ ਭੇਜੋ। ਅੱਛਾ। ਵਾਇਰਲੈਸ ਤੇ ਉਦੋਂ ਰਾਬਤੇ ਸੀਗੇ ਫੌਜ ਦੇ। ਫਿਰ ਪਾਕਿਸਤਾਨ ਦੇ ਵਿੱਚੋਂ ਮੁਸਲਮਾਨ ਮਿਲਟਰੀ ਚਲੀ ਗਈ। ਠੀਕ ਆ, ਠੀਕ ਆ। ਉਹਨਾਂ ਦੇ ਨਾਲ ਫਿਰ ਅਸੀਂ ਸਫ਼ਰ ਕੀਤਾ। ਠੀਕ ਹੋ ਗਿਆ। ਉਹ ਬਾਹਫਾਜ਼ ਤੁਹਾਨੂੰ ਫਿਰ ਲੈ ਕੇ ਆਏ। ਜਿਹੜੇ ਕਰਤਾਰਪੁਰ ਆਏ, ਉੱਥੇ ਸਾਨੂੰ ਬਕਰਾ ਈਦ ਆ ਗਈ। ਅੱਛਾ। ਈਦ ਆ ਗਈ, ਯਾਨੀ ਈਦ ਦਾ ਦਿਨ ਆ ਗਿਆ, ਮੁਸਲਮਾਨਾਂ ਦਾ ਈਦ ਦਾ ਤਿਉਹਾਰ। ਠੀਕ ਹੋ ਗਿਆ। ਉਹਨੇ ਕਿਹਾ ਅੱਜ ਤੁਸੀਂ ਸਫ਼ਰ ਨਹੀਂ ਕਰਨਾ। ਅਗਰ ਤੁਸੀਂ ਕੁਰਬਾਨੀ ਕਰਨੀ ਹੈ ਤਾਂ ਬੇਸ਼ੱਕ ਜਿਹੜੀ ਜਾਨਵਰ ਦੀ ਮਰਜ਼ੀ ਕੁਰਬਾਨੀ ਕਰੋ, ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਪਾਕਿਸਤਾਨ ਚ ਆ ਗਏ? ਨਹੀਂ, ਹਲੇ ਉੱਥੇ ਸੀ। ਕਰਤਾਰਪੁਰ ਹਿੰਦੁਸਤਾਨ ਅੱਛਾ, ਬਾਰਡਰ ਤੇ ਸੀ? ਨਹੀਂ, ਉਹ ਜਲੰਧਰ ਕੋਲ ਸੀ, ਹਾਲੇ ਕਾਫੀ ਦੂਰ। ਠੀਕ ਹੈ, ਠੀਕ। ਜਿਹੜੇ ਉੱਥੇ ਉਹਨੇ ਕਿਹਾ ਤੁਸੀਂ ਕੁਰਬਾਨੀ, ਉੱਥੇ ਕੁਰਬਾਨੀ ਕਾਹਦੀ ਕਰਨੀ? ਅਸੀਂ ਜੀ ਆਪਣੀ ਕੁਰਬਾਨੀ ਚੱਲ ਰਹੀ ਸੀ ਉੱਥੇ, ਬੰਦਿਆਂ ਦੀ ਆਪਣੀਆਂ ਕੁਰਬਾਨੀਆਂ ਹੋ ਰਹੀਆਂ ਸੀ। ਅੱਛਾ। ਉਹ ਉਸ ਦਿਨ ਨਹੀਂ ਸਫ਼ਰ ਕਰਨ ਦਿੱਤਾ ਉਹਨਾਂ ਨੇ, ਉੱਥੇ ਰੋਕੀ ਰੱਖਿਆ। ਦੂਸਰੇ ਦਿਨ ਫਿਰ ਸਫ਼ਰ ਕੀਤਾ। ਫਿਰ ਅਸੀਂ ਆਪਣੇ ਅਮਨ ਦੇ ਨਾਲ ਉਸ ਸਫ਼ਰ ਥੋੜਾ ਕਰਦੇ ਆਏ। ਜਿਸ ਵਕਤ ਅਸੀਂ ਕਿਹੜਾ ਜ਼ਿਲ੍ਹਾ ਆਉਂਦਾ ਆ ਲਾਹੌਰ ਤੋਂ ਪਰੇ? ਅੰਮ੍ਰਿਤਸਰ। ਠੀਕ ਹੈ। ਜਿਸ ਲਈ ਅੰਮ੍ਰਿਤਸਰ ਅਸੀਂ ਆਏ, ਅੰਮ੍ਰਿਤਸਰ ਆਏ ਤਾਂ ਉਸ ਵਕਤ ਅੰਮ੍ਰਿਤਸਰ ਬੜਾ ਸਿੱਖਾਂ ਦਾ ਘਰ ਹੁੰਦਾ ਸੀ। ਠੀਕ। ਜਿੱਦਾਂ ਸਾਡਾ ਹੈ ਨਾ ਖਾਨਾ ਕਾਬਾ, ਇਹ ਸਿੱਖ ਅੰਮ੍ਰਿਤਸਰ ਵਿੱਚ ਮੰਨਦੇ। ਠੀਕ ਹੈ, ਠੀਕ ਹੈ। ਤੇ ਉਸ ਵੇਲੇ ਉਸ ਜਿਹੜੀ ਸਾਡੀ ਕਾਰਵਾਈ ਹੁੰਦੀ ਸੀ ਨਾ, ਫੌਜ ਆਉਂਦੇ, ਗੱਡੇ ਆਉਂਦੇ ਸੀ ਕਾਰਵਾਈ, ਉਹ ਬਾਹਰ ਜਾਂਦੇ, ਸ਼ਾਇਦ ਤੋਂ ਬਾਹਰੋਂ ਜਾਂਦੇ ਸੀ। ਲੇਕਿਨ ਸਾਡੀ ਮੁਸਲਮਾਨ ਮਿਲਟਰੀ ਨੇ ਕਿਹਾ ਕਿ ਅਸੀਂ ਸ਼ਾਇਦ ਵਿੱਚੋਂ ਨਹੀਂ ਲਗਾਉਣਾ। ਠੀਕ, ਠੀਕ। ਇਹ ਨਾ ਤੁਸੀਂ ਕਹੋ ਕਿ ਤੁਸੀਂ ਉਹਨਾਂ 'ਤੇ ਹਮਲਾ ਕਰਨਾ, ਤੁਸੀਂ ਹਮਲਾ ਕਰੋ, ਅਸੀਂ ਤੁਹਾਨੂੰ ਉਡਾ। ਹਾਂਜੀ, ਉਹ ਮਿਲਟਰੀ ਸੀਗੀ ਨਾ ਨਾਲ, ਮਿਲਟਰੀ ਨੇ ਕਿਹਾ ਅਸੀਂ ਤੁਹਾਨੂੰ ਲਗਾਉਣੇ ਆ, ਆਓ। ਅੱਛਾ। ਫਿਰ ਉੱਥੋਂ ਲੰਘੇ? ਵਿੱਚੋਂ ਦੀ ਲੰਘੇ। ਉਹਨਾਂ ਨੇ ਕਿਹਾ ਤੁਸੀਂ ਪਹਿਰਾ ਦੇਵੋਗੇ। ਅਸੀਂ ਮੈਂ ਅੱਖਾਂ ਨਾਲ ਦੇਖਿਆ ਕਿ ਸਿੱਖ ਉੱਥੋਂ ਬੈਠਾ ਆ ਰਾਈਫਲ ਫੜ ਕੇ। ਅੱਛਾ। ਤਾਂ ਕਿ ਕੋਈ ਮੁਸਲਮਾਨ ਤੇ ਹਮਲਾ ਨਾ ਕਰੇ। ਠੀਕ ਹੈ। ਉਹਨਾਂ ਦੀ ਮਿਲਟਰੀ ਤੇ ਸਾਡੇ ਜਿਹੜੇ ਸੀਗੇ ਫੌਜੀ, ਉਹ 10 ਘੋੜਿਆਂ ਤੇ ਚੜ੍ਹਿਆ, 10 ਗੱਡੀਆਂ ਦੇ ਅੱਗੇ ਲੱਗੇ। ਉਹਨਾਂ ਦੀ ਕਾਰਵਾਈ ਕਹਿੰਦੇ ਅੱਗੇ ਬਾਰ ਦੀ ਕੱਢ ਰਹੇ ਸੀ। ਕਹਿੰਦੇ ਸ਼ਾਇਦ ਵਿੱਚੋਂ ਨਹੀਂ ਲਗਾਵਾਂਗੇ, ਸ਼ਾਇਦ ਨੂੰ ਉਡਾ ਕੇ ਲਗਾਵਾਂਗੇ। ਵਾਹ ਜੀ ਵਾਹ, ਕੀ ਬਾਤ ਹੈ, ਜ਼ਬਰਦਸਤ ਹੋ ਗਿਆ। ਫਿਰ ਤੁਸੀਂ ਆ ਲੱਗੇ ਲਾਹੌਰ? ਫਿਰ ਅਸੀਂ ਆ ਗਏ ਬਾਗਾ ਬਾਰਡਰ ਆ ਗਏ ਲਾਹੌਰ। ਰਾਤ ਨੂੰ 8-9 ਵਜੇ ਸ਼ਾਮ ਦੇ ਟਾਈਮ ਉਹਨੇ ਕਿਹਾ ਵੀ ਪਾਕਿਸਤਾਨ ਆ ਗਿਆ। ਅਜੇ ਉਹ
ਝੰਡੇ ਝੁੰਡੇ ਲੱਗੇ ਦੇਖੇ, ਨਾਰੇ ਮਾਰਨ ਲੱਗ ਗਏ ਹੁਣ ਤੇ ਉਸ ਤੋਂ ਬਾਅਦ ਕੈਂਪ 'ਚ ਚੱਲ ਗਏ। ਕੈਂਪ ਕੈਂਪ 'ਚ ਜਾ ਕੇ ਅਸੀਂ ਉੱਥੇ ਉਹਨਾਂ ਨੂੰ ਫਿਰ ਲੰਗਰ ਦਿੱਤਾ, ਰੋਟੀ ਦਿੰਦੇ ਸੀ। ਹਾਂ ਦਿੰਦੇ ਸੀ ਬਿਲਕੁਲ ਗੌਰਮੈਂਟ ਦੇ ਠੀਕ ਆ ਦਿੰਦੇ ਠੀਕ ਆ ਉੱਥੇ ਦੇ ਰਹੇ, ਰਾਤ ਉੱਥੇ ਰਹੇ। ਤੇ ਉਹਨਾਂ ਨੇ ਸਭ ਕੇ ਸਾਨੂੰ ਐਲਾਨ ਕਰ ਦਿੱਤਾ ਤੁਸੀਂ ਆਜ਼ਾਦ ਹੋ, ਪਾਕਿਸਤਾਨ 'ਚ ਆ ਗਏ ਹੋ, ਜਿੱਧਰ ਮਰਜ਼ੀ ਹੁਣ ਚਲ ਜਾਓ, ਤੁਸੀਂ ਤੁਹਾਨੂੰ ਆਜ਼ਾਦ। ਠੀਕ ਹਾਂਜੀ ਉਸ ਵਕਤ ਹਾਂ ਆ ਜਿਹੜੀ ਲਾਹੌਰ ਆਈ ਸੜਕ ਹੈ ਨਾ, 20 ਲੈਣ ਜਿੱਥੇ ਹੁਣ ਲਾਹੌਰ ਨੂੰ ਜਾਂਦੇ ਅਸੀਂ। ਜੀ ਠੀਕ ਆ GT ਰੋਡ ਮਾਨਾ ਵਾਲਾ ਵਾਲਾ ਹੋ ਗਿਆ, ਸ਼ੇਖੂਪੁਰਾ, ਸ਼ਾਹਕੋਟ। ਇਹ ਉਸ ਵਕਤ ਹੈ ਨਹੀਂ ਸੀ। ਅੱਛਾ ਇਹ ਸੜਕ ਪਾਕਿਸਤਾਨ ਦੇ ਬਣ ਤੋਂ ਬਾਅਦ ਬਣੀ, ਬਾਅਦ ਚ ਬਣੀਆਂ। ਫਿਰ ਉੱਥੋਂ ਅਸੀਂ ਫਿਰ ਲਾਹੌਰੋਂ ਜੜ੍ਹਾਂ ਆਏ, ਜੜ੍ਹਾਂ ਵਾਲੇ ਨੂੰ ਜੜ੍ਹਾਂ ਬਾਏ ਤੋਂ ਫਿਰ ਅਸੀਂ ਲੈਲਪੁਰ ਆਏ। ਅੱਛਾ ਠੀਕ ਹੋ ਗਿਆ। ਉਸ ਜਿਹੜੇ ਸਿੱਖ ਆਉਂਦੇ ਸੀਗੇ ਨਾ, ਉਹ ਸਾਨੂੰ ਇਹ ਕਹਿੰਦੇ ਸੀਗੇ ਵੀ ਲੈਲਪੁਰ ਜਾਓ, ਲੈਲਪੁਰ ਅੱਛਾ ਜ਼ਿਲ੍ਹਾ ਹੈ। ਲੈਲਪੁਰ ਦੀ ਉਦੋਂ ਬੜੀ ਅਫਵਾਹ ਸੀ। ਅੱਛਾ ਜਿਹੜੇ ਇਧਰੋਂ ਜਾ ਰਹੇ ਸੀਗੇ ਉਹ ਤੁਹਾਨੂੰ ਰਾਹ ਚ ਕਹਿੰਦੇ ਗਏ ਵੀ ਤੁਸੀਂ ਜੇ ਜਾਣਾ ਬੈਠਣਾ ਹੈ ਜਾ ਕੇ ਲੈਲਪੁਰ ਬੈਠੋ। ਅੱਛਾ ਉਦੋਂ ਬੱਲੇ ਬੱਲੇ ਹੀ ਲੈਲਪੁਰ ਦੀ ਬੱਲੇ ਸੀ। ਹਾਂ ਜ਼ਮੀਨ ਚੰਗੀ ਸੀ, ਫਸਲ ਚੰਗੀ ਹੁੰਦੀ ਸੀ। ਹਾਂ ਪਾਣੀ ਪੂਣੀ ਬਹੁਤ ਸੀਗੇ ਉਦੋਂ। ਹੁਣ ਉਹ ਨਾਲੇ ਉਦੋਂ ਪਾਣੀ 8 ਪੈੜੀਆਂ ਤੇ 4 ਪੈੜੀਆਂ ਬੀਜਦੇ ਸੀ, ਪਾਣੀ ਵੱਧ ਸੀ ਬਿਲਕੁਲ। ਇਦਾਂ ਦੇ ਸਿੱਖ ਸੀ। ਫਿਰ ਟੋਬੇ ਕਿੱਦਾਂ ਪਹੁੰਚੇ? ਅੱਛਾ ਸੁਣੋ, ਫਿਰ ਅਸੀਂ ਕੈਂਪ 'ਚ ਆ ਗਏ। ਜਿਹਨੇ ਕੈਂਪ 'ਚ ਆ ਗਏ ਤੇ ਉੱਥੇ ਭੈਣ ਚੋ ਉਧਰੋਂ ਬਚ ਗਿਆ, ਇੱਥੋਂ ਸਾਡਾ ਢੱਗਾ ਖੋਲ ਲਿਆ। ਅੱਛਾ ਮਸਲੀਆਂ ਨੇ ਢੱਗਾ ਖੋਲ ਕੇ ਲੱਗਾ ਢੱਗਾ। ਫਿਰ ਉਹ ਗੱਡਾ ਵੀ ਚਲਾਉਣਾ ਔਖਾ ਹੋ ਗਿਆ। ਨਹੀਂ ਹੋਰ ਸੀਗੇ ਢੱਗੇ? ਢੱਗਾ ਖੋਲ ਗਏ। ਅੱਛਾ ਹੈ ਅਸੀਂ ਉਹ ਜੋੜ ਲਿਆ ਫਿਰ। ਠੀਕ ਨਾਲ ਸਾਡੀਆਂ ਮੱਝਾਂ ਵੀ ਹੈਗੀਆਂ ਸੀਗੀਆਂ। ਅਸੀਂ ਅੱਛਾ ਤੁਸੀਂ ਆਪਣਾ ਸਮਾਨ ਸਾਰਾ ਲੈ ਕੇ ਆਏ? ਆਹੋ ਉੱਥੋਂ ਕਈ ਤਾਂ ਖੈਰ ਲੁੱਟ ਪੁੱਟੇ ਵਿਚਾਰੇ ਇਕੱਲੇ ਆਏ, ਲੇਕਿਨ ਤੁਸੀਂ ਆਪਣਾ ਸਭ ਕੁਝ ਲੈ ਕੇ। ਸਾਨੂੰ ਫਿਰ ਮੁਸਲਮਾਨ ਮਿਲ ਗਈ, ਉਹਨਾਂ ਆਏ ਆ। ਉੱਥੋਂ ਵੀ ਅਸੀਂ ਜਿੱਥੋਂ ਅਸੀਂ ਨਿਹਾਲਪੁਰੋਂ ਉੱਠ ਕੇ ਡੱਬਾਏ ਪੁਲ ਤੇ ਕੈਂਪ ਲਗਾਇਆ। ਡੱਬਾਏ ਪੁਲ ਤੇ ਜਿਹੜੇ ਜਾਣਾ ਸੀਗਾ ਨਾ, ਉਹ ਸਿੱਖ ਜਿਹੜੇ ਸੀਗੇ ਨਾ ਦੋਨੋਂ ਪਿੰਡਾਂ ਦੇ, ਨਾਨਕੇ ਦਾਦਕੇ, ਉਹ ਕਹਿੰਦੇ ਸੀ ਤੁਸੀਂ ਅਮਨ ਨਾਲ ਬੈਠੇ ਰਹੋ, ਤੁਹਾਡੀ ਗੱਲ ਕੋਈ ਨਹੀਂ ਦੇਖੇਗਾ ਤੇ ਅਸੀਂ ਤੁਹਾਨੂੰ ਪਾਕਿਸਤਾਨ 'ਚ ਖੁਦ ਛੱਡ ਕੇ ਆਵਾਂਗੇ। ਠੀਕ ਹੈ। ਲੇਕਿਨ ਇਤਮਾਦ ਯਕੀਨ ਨਹੀਂ ਸੀ ਨਾ। ਨਹੀਂ ਸੀ ਯਕੀਨ ਵੀ ਕੀ ਪਤਾ ਜੀ ਕੱਲ ਨੂੰ ਕਾਫਲੇ ਚਲੇ ਜਾਣ, ਕੋ ਬਾਲੀ ਬਾਰਸ ਨਾ ਬਣੇ, ਸਾਨੂੰ ਮਾਰ ਦੇਣ। ਸਾਡਾ ਮਾਲ ਹੋਰ ਨਹੀਂ ਤਾਂ ਮਾਲ ਲੁੱਟ ਲੈਣਾ ਸੀ। ਅਸੀਂ ਤਾਂ ਮਸ਼ੀਨਾਂ ਤੱਕ ਤੁਸੀਂ ਮੱਝਾਂ ਵੀ ਲਾਏ, ਆਪਣੀ ਹਰ ਸ਼ੈ ਲਾਏ। ਠੀਕ ਹੈ। ਜਿਸ ਵਕਤ ਉਹ ਫਿਰ ਸਾਡੇ ਖਿਲਾਫ ਹੋਏ, ਕਹਿੰਦੇ ਤੁਹਾਨੂੰ ਟੱਕਰਾਂਗੇ, ਅਸੀਂ ਟੱਕਰਾਂਗੇ, ਤੁਸੀਂ ਸਾਡੇ ਨਾਲ ਬੇਵਫਾਈ ਕੀਤੀ ਆ। ਅਸੀਂ ਕਿਹਾ ਤੁਹਾਡੇ ਤੇ ਸਾਨੂੰ ਯਕੀਨ ਹੁਣ ਕੋਈ ਨਹੀਂ। ਬਿਲਕੁਲ ਕੀ ਪਤਾ ਤੁਸੀਂ ਜਾਂਦੇ ਚੋਰ ਦਾ ਲੰਗੋਟਾ ਹੀ ਸਹੀ ਵੀ ਜਾਂਦੇ ਚੋਰ ਨੂੰ ਫਿਰ ਲੁੱਟਣਾ ਤਾਂ ਸੀਗਾ ਨਾ। ਲੁੱਟਣਾ ਸੀ ਮਾਲ। ਉਤੋਂ ਫਿਰ ਤੁਸੀਂ ਜੜ੍ਹਾਂ ਵਾਲੇ ਆਏ, ਜੜ੍ਹਾਂ ਵਾਲੇ ਲੈਲਪੁਰ ਆ ਗਏ, ਫਿਰ ਲੈਲਪੁਰ ਕੈਂਪ 'ਚ ਆ ਗਏ। ਉੱਥੇ ਜ਼ਮੀਨ ਅਲਾਟ ਹੁਣ। ਅੱਛਾ ਹਾਂਜੀ ਉਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਗੰਗੀਆਂ ਪਿੰਡ ਦਾ ਤਾਂ ਕੋਈ ਸੀਗਾ। ਅੱਛਾ ਤਹਿਸੀਲਦਾਰ ਸੀ ਕਿ ਹਾਂਜੀ ਤਹਿਸੀਲਦਾਰ ਹੋਣਾ ਨਾ ਕੋਈ ਅਫਸਰ। ਤਹਿਸੀਲਦਾਰ ਸੀ, ਤਹਿਸੀਲਦਾਰ ਤੋਂ ਉੱਪਰ ਸੀ। ਅੱਛਾ ਠੀਕ। ਜ਼ਮੀਨਾਂ ਅਲਾਟ ਕਰਦੇ ਸੀ ਮਹਾਜਰਾਂ ਜਿਹੜੇ ਕਰਦੇ ਸੀਗੇ। ਤੇ ਉਹ ਕਹਿੰਦਾ ਤੁਸੀਂ ਨਿਹਾਲਪੁਰੀ ਹੋ, ਤੁਸੀਂ ਤਾਂ ਬੜੇ ਅਮਨ ਨਾਲ ਆਏ, ਤੁਸੀਂ ਤਾਂ 2 ਸਾਲ ਬੈਠ ਕੇ ਵੀ ਖਾ ਸਕਦੇ ਹੋ। ਹਾਂ ਠੀਕ ਹੈ। ਉਹ ਜਾਣਦਾ ਹੋਣਾ ਨਾ। ਹਾਂ ਉਹਨਾਂ ਪਤਾ ਸੀਗਾ ਕਿ ਅਮਨ ਨਾਲ ਆਏ ਵੀ ਅਸੀਂ ਅਮਨ ਨਾਲ ਆਏ। ਉਹ ਜਿਹੜੇ ਇਸ ਤਰ੍ਹਾਂ ਕਿਹਾ, ਇੱਕ ਜ਼ਨਾਨੀ ਵਿੱਚੋਂ ਉੱਠੀ, ਉਹ ਕਹਿੰਦੀ ਤੇਰੇ ਦਾਦੇ ਉਹ ਲੱਗ ਪਈ ਉਹਨੇ ਬੁਰਾ ਭਲਾ ਕਹਿਣ। ਹਾਂਜੀ ਕਹਿਣ ਲੱਗ ਪਈ। ਤੇ ਉਹ ਕਹਿੰਦਾ ਅੱਛਾ ਨਹੀਂ ਲਿਓ। ਉਹ ਕਹਿੰਦਾ ਜੀ ਚਲੋ ਟੋਬੇ ਤਹਿਸੀਲ 'ਚ ਜਾ ਕੇ ਜ਼ਮੀਨ ਪਾਤੀ। ਜ਼ਮੀਨ ਪਾ ਲਓ। ਠੀਕ ਆ। ਟੋਬੇ ਤੋਂ ਉੱਥੋਂ ਤਾਂ ਕੋਈ ਨਾ ਆਇਆ। ਕੋਈ ਏਦਾਂ ਹੀ ਖਿੱਲਰ ਪੱਤਰ ਗਏ, ਕੋਈ ਕਿਸੇ ਪਾਸੇ ਰਿਸ਼ਤੇਦਾਰਾਂ ਚੱਲ ਗਿਆ, ਕੋਈ ਕਿਸੇ ਪਾਸੇ ਚੱਲ ਗਿਆ। ਅੱਛਾ ਉਹ ਸਾਡਾ ਭਾਈ ਸੀ ਹਾਕਮ ਅਲੀ। ਸ਼ਾਹ ਮੰਦੇ ਦਾ ਠੀਕ ਆ। ਚਾਚੇ ਤਾਏ ਦਾ ਪੁੱਤ ਤਾਇਆ ਸੀ ਸ਼ਾਹ ਮੰਦੇ ਹੋਣਾ ਦਾ। ਠੀਕ ਆ। ਹਾਂ ਸਾਡੇ ਤਾਏ ਦਾ ਪੁੱਤਰ ਸੀ। ਅੱਛਾ ਠੀਕ। ਉਹ ਇੱਥੇ ਟੋਬੇ ਨਾ ਜੈਸੇ ਦਾ ਸੈਕਟਰੀ ਮਿਊਨਿਸਪਲ ਕਮੇਟੀ ਦਾ ਸ਼ੇਖ ਸੀਗਾ। ਉਹ ਵੀ ਦੱਸੂ ਸਾਡੇ ਸ਼ਹਿਰ ਤੋਂ ਉੱਠ ਕੇ ਆਏ। ਇਹ ਉਹਦੇ ਨਾਲ ਉੱਥੇ ਵੀ ਨੌਕਰੀ ਕਰਦਾ ਸੀ। ਉਹਦੀ ਵਜ੍ਹਾ ਤੋਂ ਫਿਰ ਉਹਦੇ ਮਗਰ ਆ ਗਿਆ। ਅੱਛਾ ਠੀਕ। ਜਿਹਨੇ ਇਹਦਾ ਪਤਾ ਕੀਤਾ ਉਹਨੂੰ ਉਹਦੇ ਕੋਲ ਆ ਗਿਆ। ਉਹਨੇ ਫਿਰ ਜ਼ਮੀਨ ਵੀ ਇਹਨੂੰ ਪਵਾਤੀ। ਅਸੀਂ ਫਿਰ ਉੱਥੇ ਅੰਨੇ ਪੱਕੇ ਦੇ ਕੋਲ ਇੱਕ ਚੱਕਿਆ
194 ਉੱਥੇ ਬੈਠੇ ਸੀ। ਅੱਛਾ ਠੀਕ ਹੈ। ਅਸੀਂ ਉੱਥੇ ਤੇ ਫਿਰ ਉਹ ਸਾਨੂੰ ਮਰਾਸੀ ਸੀਗਾ, ਉਹਦੀ ਬੈਠਕ 'ਚ ਬੈਠੇ, ਸਿਆਲ ਆ ਗਿਆ, ਉਹ ਕਹਿੰਦਾ ਬੈਠਕ ਖਾਲੀ ਕਰੋ, ਬੈਠਕ ਖਾਲੀ ਕਰੋ। ਅੱਛਾ। ਅਸੀਂ ਉੱਥੋਂ ਨਿਕਲੇ ਤਾਂ ਨੰਗਲ ਚਲ ਗਿਆ, ਨਾਲ ਹੀ ਨੰਗਲ ਆ ਉੱਥੇ। ਨੰਗਲਾਂ 'ਚ ਠੀਕ ਆ, ਉੱਥੇ ਦਵਾਖੜੀ ਅੱਡੇ ਦੇ ਨਾਲ। ਠੀਕ। ਉੱਥੇ ਰਹੇ ਕੋਈ ਸਾਲ ਕੁ। ਉੱਥੋਂ ਫਿਰ ਇਸੇ ਨੇ ਸਾਡੇ ਭਾਈ ਨੇ, ਉਹ ਹਾਕਮ ਅਲੀ ਨੇ, ਉਹਨੇ ਫਿਰ ਜ਼ਮੀਨ ਸਾਨੂੰ ਇੱਥੇ ਪਵਾ ਦਿੱਤੀ। ਫਿਰ ਇੱਥੇ ਆਪਣੀ ਵੀ ਉਹਨੇ ਪਵਾਈ, ਤੁਹਾਡੀ ਵੀ ਪਵਾਤੀ, ਫਿਰ ਟੋਬੇ ਆ ਗਏ। ਟੋਬੇ ਆ ਗਏ। ਅੱਛਾ ਅੱਛਾ ਅੱਛਾ, ਟੋਬੇ ਆ ਗਏ ਫਿਰ। ਠੀਕ ਹੋ ਗਿਆ ਜੀ। ਅੱਛਾ, ਮਾਈ ਬਾਪ ਨਾਲ ਆਏ, ਮਤਲਬ ਤੁਹਾਡੇ ਜ਼ਿੰਦਾ ਸੀਗੇ? ਹਾਂ, ਮਾਂ ਬਾਪ ਸਾਡੇ ਜ਼ਿੰਦਾ ਸੀ। ਇੱਥੇ ਆ ਗਏ ਤਾਂ ਫੌਤ ਹੋਏ? ਇੱਥੇ ਆਣ ਕੇ ਫੌਤ ਹੋਏ। ਅੱਛਾ ਠੀਕ ਹੈ, ਠੀਕ। ਅੱਛਾ, ਕਦੀ ਇੱਥੇ ਆ ਗਏ ਤੁਸੀਂ, ਬਸਣ ਲੱਗ ਗਏ, ਚਲੋ ਮਾਲਕ ਨੇ ਦੁਬਾਰਾ ਰਹਿਮਤ ਕੀਤੀ, ਬੱਚੇ ਹੋ ਗਏ, ਜ਼ਮੀਨਾਂ ਪੈ ਗਈਆਂ, ਫਿਰ ਜ਼ਿੰਦਗੀ ਚੱਲ ਪਈ ਉਸੇ ਤਰ੍ਹਾਂ। ਕਦੀ ਬੈਠਿਆ, ਕਦੀ ਖਿਆਲ ਆਇਆ ਪਿਛਲੇ ਪਿੰਡ ਦਾ ਵੀ? ਹਾਂ ਬਿਲਕੁਲ ਆਇਆ। ਯਾਦ ਆਇਆ ਕਦੀ ਪਿੰਡ? ਬਹੁਤ ਆਇਆ। ਉਹ ਅਜਾ ਇੰਟਰਵਿਊ ਨਾਲ ਆਇਆ ਸੀ, ਮੈਂ ਕਿਹਾ ਹੁਣ ਕਹਿੰਦਾ ਮੈਂ ਜਾਣਾ 10ਵੇਂ ਮਹੀਨੇ 'ਚ। ਮੈਂ ਕਿਹਾ ਸਾਨੂੰ ਇੰਟਰਵਿਊ ਤੇ ਲੈਣਾ, ਸਾਨੂੰ ਦਿਲ ਕਰਦਾ ਤੁਹਾਡਾ ਜਾਣ ਨੂੰ? ਵੈਸੇ ਹਾਂ, ਕਰ ਲਓ, ਦੇਖਣ ਨੂੰ ਦਿਲ ਕਰਦਾ ਉਹ ਪਿੰਡ ਆਪਣਾ? ਬਿਲਕੁਲ। ਅੱਛਾ, ਬਿਲ ਫਰਜ਼ ਜੇ ਕੋਈ ਤੁਹਾਨੂੰ ਆ ਕੇ ਲੈ ਜਾਵੇ ਜਾਂ ਦਾਵਤ ਦੰਦਾ ਤੁਸੀਂ ਚਲੇ ਜਾਂਦੇ ਆ ਨਿਹਾਲਪੁਰ, ਤੁਸੀਂ ਉੱਥੇ ਆਪਣਾ ਘਰ ਪਛਾਣ ਲਓਗੇ? ਬਿਲਕੁਲ ਪਛਾਣ ਲਵਾਂਗੇ। ਅੱਛਾ ਜੀ, ਯਾਨੀ ਇੰਨਾ ਤੁਹਾਡੇ ਜ਼ਿਹਨ ਦੇ ਵਿੱਚ, ਦਿਲ ਦੇ ਵਿੱਚ ਹੈ ਤੁਹਾਡੇ ਵੀ ਉਹ ਸਾਡਾ ਪਿੰਡ ਪਿਛਲਾ ਉਹ ਨਹੀਂ ਭੁੱਲਦਾ, ਜੰਮਣ ਭੋਗ ਜਿਹੜਾ ਬੰਦੇ ਦਾ ਹੋਵੇ। ਇਹ ਕੁਦਰਤੀ ਗੱਲ ਆ, ਕੁਦਰਤੀ ਗੱਲ ਆ ਜੀ, ਬਿਲਕੁਲ। ਜਿੱਥੇ ਇਨਸਾਨ ਹੁਣ ਸਾਡਾ ਕੋਈ ਰਿਸ਼ਤੇਦਾਰ ਤਾਂ ਨਹੀਂ ਨਾ? ਨਹੀਂ, ਕੋਈ ਨਹੀਂ, ਲੇਕਿਨ ਪਿੰਡ ਨਾਲ, ਉਸ ਪਿੰਡ ਨਾਲ, ਉਸ ਇਲਾਕੇ ਨਾਲ, ਉਸ ਧਰਤੀ ਨਾਲ, ਮਿੱਟੀ ਨਾਲ ਪਿਆਰ ਹੁੰਦਾ, ਪਿਆਰ ਆ, ਮੁਹੱਬਤ ਆ। ਬਿਲਕੁਲ ਠੀਕ ਹੋ ਗਿਆ ਜੀ। ਅੱਛਾ, ਚਲੋ ਅੱਲਾ ਖੈਰ ਰੱਖੇ, ਕਿਤੇ ਆਇਆ ਤੇ ਸਿਲਸਿਲਾ ਹੋਇਆ, ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ, ਜੇ ਜ਼ਿੰਦਗੀ 'ਚ ਲਿਖਿਆ ਹੋਇਆ ਵੀ ਜ਼ਰੂਰ ਜਾਓਗੇ, ਚਲੇ ਜਾਓਗੇ, ਅੱਛੀ ਬਾਤ ਆ। ਉਹ ਇੰਨਾ ਦੂਰ ਤਾਂ ਨਹੀਂ ਹੁਸ਼ਿਆਰਪੁਰ, ਮੇਰੀ ਨਜ਼ਰ ਦੇ ਵਿੱਚ ਜਿੰਨਾ ਇੱਥੋਂ ਕਰਾਚੀ ਇੰਨਾ ਕੀ ਆ। ਕਰਾਚੀ ਤੋਂ ਵੀ ਨੇੜੇ ਆ, ਕਰਾਚੀ ਤੋਂ ਵੀ ਨੇੜੇ ਆ, ਕਰਾਚੀ ਤੋਂ ਨੇੜੇ। ਕਰਾਚੀ 1000 ਮੀਲ ਆ, ਇਹ 300 ਮੀਲ ਹੈਗਾ ਆਪਣਾ, ਇਹ ਲਾਹੌਰ ਹੋਊਗਾ ਇੱਥੋਂ। ਹਾਂ ਨਹੀਂ, 300 ਮੀਲ ਤਾਂ ਥੋੜਾ ਆ, 200 ਮੀਲ ਲਾ ਲਓ, 100 ਮੀਲ ਅੱਗੇ ਹੋਊ, 200 ਬਸ, 400 ਮੀਲ ਆ ਟੋਟਲ। ਇਹਨਾਂ 400-500 ਮੀਲ। ਚਲੋ ਜੀ, ਜਦੋਂ ਗਏ ਫਿਰ ਦੇਖਾਂਗੇ। ਹਾਂਜੀ, ਕੋਸ਼ਿਸ਼ ਸਾਡੀ ਵੀ ਆ, ਬਜ਼ੁਰਗਾਂ ਦੀ ਵੀ ਆ। ਸਾਡਾ ਤਾਂ ਮਕਸਦ ਇਹੀ ਆ ਵੀ ਸਾਡੇ ਬਜ਼ੁਰਗ ਜਿਹੜੇ ਆ, ਇਹਨਾਂ ਦੀ ਜ਼ੁਬਾਨੀ ਆਪਣੀਆਂ ਗੱਲਾਂ ਸੁਣੋ, ਆਪਣੇ ਪਿਛੋਕੜ ਨੂੰ ਯਾਦ ਰੱਖੋ, ਕਿਉਂਕਿ ਪਿਛੋਕੜ ਭੁੱਲਣਾ ਨਹੀਂ ਚਾਹੀਦਾ। ਜਿਹਨਾਂ ਲੋਕਾਂ ਨੂੰ ਆਪਣਾ ਮਾਜ਼ੀ ਭੁੱਲ ਜਾਂਦਾ, ਉਹ ਆਪਣਾ ਮੁਸਤਕਬਲ ਜਿਹੜਾ ਖਤਮ ਹੋ ਜਾਂਦਾ ਉਹਨਾਂ ਦਾ। ਇਹਦੇ ਨਾਲ ਹੀ ਜਨਾਬ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਆ। ਪੰਜਾਬੀ ਵਿਰਸੇ ਦੇ ਵਿੱਚ ਜਨਾਬ ਤੁਹਾਨੂੰ ਅਕਸਰ ਇਹ ਦਿਖਾਉਂਦੇ ਰਹੀਦਾ ਆ, ਔਰ ਕੋਸ਼ਿਸ਼ ਸਾਡੀ ਜਾਰੀ ਆ। ਕਿੰਨਾ ਕੁ ਪਸੰਦ ਕਰਦੇ ਹੋ ਤੁਸੀਂ ਕਮੈਂਟਸ 'ਤੇ ਦੱਸਿਓ ਸਾਨੂੰ। ਬਹੁਤ ਸ਼ੁਕਰੀਆ ਜਨਾਬ, ਬਾਬਾ ਜੀ ਦੀਆਂ ਗੱਲਾਂ ਸੁਣ ਕੇ ਜ਼ਰੂਰ ਕਮੈਂਟ ਕਰਿਓ, ਪਿਛਲੇ ਪਿੰਡੋਂ ਵੀ, ਇੱਥੋਂ ਵੀ। ਅੱਲਾ ਹਾਫਿਜ਼।